ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਵੀਰਵਾਰ ਦੇ ਦਿਨ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਰਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200 4082722520 ਜਾਂ 408 722 7698 4087227698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਆਪਾਂ ਸ਼ੁਰੂ ਕਰਦੇ ਹਾਂ। ਕਰਨਾਟਕਾ ਦਾ ਜਿਹੜਾ ਹਰੀਸ਼ ਬਣਿਆ ਅੰਗਦਾਨ ਮੁਹਿੰਮ ਦਾ ਪਹਿਲਾ ਸ਼ਹੀਦ। ਇਸ ਮੁੰਡੇ ਦੀ ਜਿਹੜੀ ਮੌਤ ਹੋਈ ਹੈ ਜੀ, ਉਹ ਤੇ ਬੜੀ ਦਰਦਨਾਕ ਹੋਈ ਹੈ, ਪਰ ਉਸ ਤੋਂ ਵੀ ਵੱਡੀ ਦਰਦਨਾਕ ਇਸ ਹਾਦਸੇ ਦੀ ਗੱਲ ਇਹ ਰਹੀ ਕਿ ਕੁਝ ਲੋਕ, ਇਹ ਮੁੰਡਾ ਜਿਹੜਾ ਦੁਫਾੜ ਹੋ ਗਿਆ ਸੀ ਹਾਦਸੇ ਦੇ ਵਿੱਚ, ਜਿੱਦਾਂ ਦਾ ਪੇਟ ਤੋਂ ਥਲੜਾ ਧੜ ਅੱਡ ਹੋ ਗਿਆ ਤੇ ਪੇਟ ਤੋਂ ਉਤਲਾ ਧੜ ਜਿਹੜਾ ਅੱਡ ਸੀਗਾ 20 ਮਿੰਟ ਤੜਫਦਾ ਰਿਹਾ। ਉਸ ਧੜ ਦੀ ਜਿਹੜੇ ਲੋਕ ਵੀਡੀਓ ਬਣਾਉਂਦੇ ਰਹੇ, ਉਹ ਇਸ ਤੋਂ ਵੀ ਜਿਹੜੀ ਇਹ ਮੌਤ ਹੈ ਉਹਦੇ ਤੋਂ ਵੀ ਦਰਦਨਾਕ, ਉਹਦੇ ਤੋਂ ਵੀ ਸ਼ਰਮਨਾਕ ਗੱਲ ਹੈ ਸਾਡੇ ਲਈ ਕਿ ਇਨਸਾਨੀਅਤ ਹੈ ਜਿਹੜੀ ਇੱਕ ਪਾਸੇ ਮਰਦੀ ਪਈ ਸੀਗੀ ਤੇ ਦੂਜੇ ਪਾਸੇ ਇਨਸਾਨੀਅਤ ਹੈ ਜਿਹੜੀ ਉਹ ਮਰਦੀ ਇਨਸਾਨੀਅਤ ਦੇ ਨਾਲ ਕਲੋਲਾ ਕਰਦੀ ਪਈ ਸੀ, ਕਿਉਂਕਿ ਉਹਨਾਂ ਨੂੰ ਆਪਣੇ ਫੇਸਬੁੱਕ ਟਵਿੱਟਰ ਅਕਾਊਂਟ ਲਈ ਮਸਾਲਾ ਇਕੱਠਾ ਕਰਨਾ ਸੀ ਕਿ ਕੱਲ ਨੂੰ ਰੀਚ ਜ਼ਿਆਦਾ ਮਿਲਣਗੇ, ਕੱਲ ਨੂੰ ਲਾਈਕ ਜ਼ਿਆਦਾ ਮਿਲਣਗੇ, ਸਨਸਨੀ ਜ਼ਿਆਦਾ ਫੈਲੇਗੀ, ਮਸਾਲਾ ਇਕੱਠਾ ਕਰ ਲਈਏ। ਪਰ ਖੈਰ ਇਸ ਮੁੰਡੇ ਨੇ ਤਾਂ ਮਰਨਾ ਹੀ ਸੀ ਕਿਉਂਕਿ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ। ਧੜ ਹੈ ਜਿਹੜਾ ਦੋ ਟੋਟੇ ਹੋ ਗਿਆ ਔਰ 20 ਮਿੰਟ ਇਹ ਮੁੰਡਾ ਜਿਹੜਾ ਜਿਉਂਦਾ ਜਾਗਦਾ ਰਿਹਾ, ਇਹ ਬੋਲਦਾ ਰਿਹਾ ਕਿਉਂਕਿ ਉਤਲਾ ਧੜੇ ਦਾ ਸਹੀ ਸੀ, ਸਿਰ ਤੇ ਸੱਟ ਨਹੀਂ ਸੀ ਲੱਗੀ ਤੇ ਬੋਲਦਾ ਰਿਹਾ। ਔਰ ਇਹ ਕਮਾਲ ਦੀ ਗੱਲ ਹੈ ਕਿ ਉਹ ਆਪ ਉਸ ਵੇਲੇ ਗਿੜਗਿੜਾਹਟ ਨਹੀਂ ਸੀ, ਉਸਦੇ ਮੂੰਹ ਚੋਂ ਉਹ ਕੋਈ ਅਫਸੋਸ ਨਹੀਂ ਸੀਗਾ। ਉਹ ਤਰਲਾ ਇਸ ਗੱਲ ਦਾ ਪਾ ਰਿਹਾ ਸੀਗਾ ਕਿ ਮੇਰੀ ਆਖਰੀ ਤਮੰਨਾ ਜਿਹੜੀ ਹੈ ਉਹ ਜ਼ਰੂਰ ਪੂਰੀ ਕੀਤੀ ਜਾਵੇ। ਮੇਰੀ ਆਖਰੀ ਖੁਆਇਸ਼ ਇਹ ਹੈ ਕਿ ਮੇਰੇ ਅੰਗ ਹੈ ਜਿਹੜੇ ਉਹ ਦਾਨ ਕਰ ਦਿੱਤੇ ਜਾਣ। ਯਾਨੀ ਇੱਕ ਪਾਸੇ ਇਨਸਾਨੀਅਤ ਨੂੰ ਉਹ ਲੋਕ ਮਾਰ ਰਹੇ ਸੀਗੇ ਜਿਹੜੇ ਵੀਡੀਓ ਬਣਾ ਰਹੇ ਸੀ, ਤੇ ਇੱਕ ਪਾਸੇ ਮਰ ਰਿਹਾ ਇਨਸਾਨ ਇਨਸਾਨੀਅਤ ਨੂੰ ਜ਼ਿੰਦਾ ਕਰ ਰਿਹਾ ਸੀਗਾ। ਸੋ ਉਸ ਤੋਂ ਬਾਅਦ ਕਾਫੀ ਦੇਰ ਲੱਗ ਗਈ। ਹਾਈਵੇ ਵਾਲਿਆਂ ਦੀ ਕੋਈ ਜਿਹੜੀ ਕੰਪਨੀ ਸੀਗੀ ਉਹਨੇ ਐਂਬੂਲੈਂਸ ਭੇਜੀ, ਇਹਨੂੰ ਲਿਜਾਇਆ ਗਿਆ ਹਸਪਤਾਲ ਦੇ ਵਿੱਚ। ਉਤਲਾ ਹੀ ਸੀਗਾ, ਹੇਠਲਾ ਧੜ ਤੇ ਕ੍ਰੈਸ਼ ਹੋ ਗਿਆ ਬਿਲਕੁਲ ਹੀ। ਤਾਂ ਉਹ ਜਦੋਂ ਰਸਤੇ 'ਚ ਜਾ ਰਿਹਾ ਸੀਗਾ ਤੇ ਆਖਰੀ ਲਫ਼ਜ਼ ਵੀ ਉਹਦੇ ਸੀਗੇ ਕਿ ਵੇਖੋ ਕਿਤੇ ਮੇਰੀ ਆਖਰੀ ਇੱਛਾ ਨਾ ਮਾਰ ਦਿਓ, ਮੈਨੂੰ ਇੱਛਾ ਦੇ ਰੂਪ 'ਚ ਜਿਉਂਦੇ ਰੱਖ ਲਿਓ, ਮੇਰੇ ਜਿਹੜੇ ਅੰਗ ਕੰਮ ਆ ਸਕਦੇ ਦਾਨ ਕਰ ਦਿਓ। ਕਿ ਇਸ ਮੁੰਡੇ ਜਿਹਦਾ ਨਾਂ ਹਰੀਸ਼ ਹੈ, 23 ਸਾਲ ਦੀ ਉਮਰ ਸੀ, ਬੰਗਲੌਰ ਦੇ ਨਜ਼ਦੀਕ ਦਾ ਪਿੰਡ ਸੀ। ਪਿੰਡ ਦੇ ਵਿੱਚ ਪੋਲਿੰਗ ਹੋ ਰਹੀ ਸੀ, ਵੋਟ ਪਾ ਕੇ ਘਰ ਨੂੰ ਪਰਤ ਰਿਹਾ ਸੀਗਾ। ਉੱਥੇ ਹਾਦਸਾ ਹੋਇਆ ਰਸਤੇ ਦੇ ਵਿੱਚ। ਟਰੱਕ ਹੈ ਜਿਹੜਾ ਉਹ ਇਹਦੇ ਮੋਟਰਸਾਈਕਲ ਦੇ ਉੱਤੇ ਚੜ੍ਹ ਗਿਆ। ਉਹ ਅੱਖਾਂ ਮੀਟ ਗਿਆ, ਪਰ ਅੱਖਾਂ ਜਿਹੜੀਆਂ ਉਹ ਉਹਦੀਆਂ ਤੰਦਰੁਸਤ ਨਿਕਲੀਆਂ। ਉਹ ਅੱਖਾਂ ਹੁਣ ਜਿਹੜੀਆਂ ਨੇਤਰ ਵਿਦਿਆਲਿਆਂ ਨੂੰ ਦੇ ਦਿੱਤੀਆਂ ਗਈਆਂ, ਉਹ ਕਿਸੇ ਅੰਨੇ ਜਾਂ ਹਨੇਰੀ ਦੁਨੀਆ ਨੂੰ ਉਹ ਇਹਦੇ ਨੇਤਰ ਹੈ ਜਿਹੜੇ ਰੋਸ਼ਨ ਕਰਨਗੇ। ਸੋ ਇਸ ਕਰਕੇ ਹਰੀਸ਼ ਨੂੰ ਸਮਝਿਆ ਜਾ ਰਿਹਾ ਕਿ ਜਿਹੜੀ ਅੰਗਦਾਨ ਮੁਹਿੰਮ ਭਾਰਤ ਦੇ ਵਿੱਚ ਹਾਲੇ ਬੜੀ ਮੱਠੀ ਹੈ, ਉਸ ਮੁਹਿੰਮ ਦਾ ਇਹ ਬੰਦਾ ਜਿਹੜਾ ਆ ਉਹ ਪਹਿਲਾ ਸ਼ਹੀਦ ਹੈ। ਔਰ ਦੂਜੀ ਗੱਲ ਕਿ ਸਿਆਣਿਆਂ ਨੇ ਸੱਚ ਹੀ ਕਿਹਾ, ਕੁਝ ਜਿਉਂਦੇ ਬੰਦੇ ਮਰਿਆ ਸਮਾਨ ਹੁੰਦੇ ਆ ਤੇ ਕੁਝ ਮਰ ਕੇ ਵੀ ਜਿਉਂਦੇ ਆ। ਮੈਨੂੰ ਲੱਗਦਾ ਕਿ ਮਰ ਕੇ ਜਿਉਂਦਿਆਂ 'ਚ ਹੋ ਗਿਆ ਹਰੀਸ਼। ਬਿਲਕੁਲ ਜੀ, ਬਿਲਕੁਲ ਸਹੀ ਗੱਲ। ਅਤੇ ਅਗਲੀ ਆਪਾਂ ਗੱਲ ਕਰੀਏ, ਪੰਜਾਬ ਸਰਕਾਰ ਨੇ ਨਵੀਆਂ ਗੱਡੀਆਂ ਖਰੀਦਣ ਦਾ ਆਰਡਰ ਦਿੱਤਾ। ਹਾਂ ਬਿਲਕੁਲ ਜੀ,
ਨਵੀਆਂ ਗੱਡੀਆਂ ਇਹਨਾਂ ਨੇ ਕਿਹਾ ਕਿ ਖਰੀਦ ਲਿਓ। ਹੁਣ ਜਿਹੜਾ ਸਮਾਂ ਹੈ ਤਾਂ ਉਹ ਤੁਹਾਨੂੰ ਪਤਾ ਕਿ ਆਉਣ ਵਾਲਾ ਇਲੈਕਸ਼ਨ ਦਾ, ਇਸ ਕਰਕੇ ਗੱਡੀਆਂ ਜਿਹੜੀਆਂ ਖਰੀਦ ਲਈਆਂ ਗਈਆਂ, 14 ਲੈਂਡ ਕਰੂਜ਼ਰ ਗੱਡੀਆਂ ਦਾ ਆਰਡਰ ਹੋ ਗਿਆ। ਔਰ ਇਸ ਤੋਂ ਇਲਾਵਾ ਇਹ ਗੱਡੀਆਂ ਤਾਂ ਮੰਤਰੀਆਂ ਲਈ ਹੋਣਗੀਆਂ ਮੈਨੂੰ ਲੱਗਦਾ 14 ਲੈਂਡ ਕਰੂਜ਼ਰ, ਔਰ ਇਸ ਤੋਂ ਇਲਾਵਾ ਜਿਹੜੀਆਂ 12 ਕਰੋੜ ਦੀਆਂ ਹੋਰ MPs ਤੇ ਵਿਧਾਇਕ ਨੇ ਜਿਹੜੇ, ਉਹਨਾਂ ਲਈ ਗੱਡੀਆਂ ਦਾ ਬੰਦੋਬਸਤ ਕੀਤਾ ਜਾ ਰਿਹਾ। ਯਾਨੀ 20 ਕਰੋੜ ਦੀਆਂ ਜਿਹੜੀਆਂ ਉਹ ਲੈਂਡ ਕਰੂਜ਼ਰ ਹੋਣਗੀਆਂ ਤੇ 12 ਕਰੋੜ ਦੀਆਂ ਜਿਹੜੀਆਂ ਇਹ ਗੱਡੀਆਂ MPs ਔਰ ਜਿਹੜੇ ਇਹਨਾਂ ਦੇ ਵਿਧਾਇਕ ਆ ਉਹਨਾਂ ਲਈ ਹੋਣਗੀਆਂ। ਹੁਣ ਇਹਨਾਂ ਗੱਡੀਆਂ ਲਈ ਪੈਸਾ ਕਿੱਥੋਂ ਆ ਗਿਆ ਜੀ? ਜਦੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵਾਰੀ ਆਉਂਦੀ ਹੈ ਤੇ 6-6, 7-7 ਮਹੀਨੇ ਨਰਮੇ ਮਾਰਿਆਂ ਵਾਲੇ ਤੇ ਨਿਕਲ ਜਾਂਦੇ ਆ। ਜੇ ਚੈੱਕ ਆਉਂਦਾ ਤੇ ਕਿਸੇ ਦਾ 113 ਰੁਪਈਆਂ ਦਾ, ਕਿਸੇ ਦਾ 125 ਰੁਪਈਆਂ ਦਾ। ਪਰ ਅੱਜ ਦੇਖ ਲਓ ਕਿ ਖਜ਼ਾਨੇ ਚੋਂ ਫਟਾਕ ਦੇਣੀ ਪੈਸੇ ਗੱਡੀਆਂ ਲਈ ਨਿਕਲ ਗਏ। ਤਾਂ ਸਵਾਲ ਇਹ ਉੱਠਦਾ ਰਾਜ ਕਰਨਵੀਰ ਸਿੰਘ ਜੀ ਕਿ ਜਦੋਂ ਚੋਣ ਜਾਬਤਾ ਲੱਗਣ ਚ ਜੇ ਆਪਾਂ ਗਿਣ ਕੇ ਚੱਲੀਏ ਤੇ ਮਸੇ 7 ਤੋਂ 8 ਮਹੀਨੇ ਬਚੇ ਆ। ਉਸ ਸਮੇਂ ਇੰਨੇ ਘੱਟ ਸਮੇਂ ਦੇ ਵਿੱਚ ਇਹ ਗੱਡੀਆਂ ਖਰੀਦਣ ਦੀ ਕੀ ਜ਼ਰੂਰਤ ਪੈ ਗਈ ਸੀ ਕਿ ਰਿਪੇਅਰ ਕੀਤਿਆਂ ਜਾਂ ਸਰਵਿਸ ਕੀਤਿਆਂ ਇਹ ਗੱਡੀਆਂ ਜਿਹੜੀਆਂ 6-7 ਮਹੀਨੇ ਹੋਰ ਨਹੀਂ ਸੀ ਕੱਢ ਸਕਦੀਆਂ। ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ, ਪ੍ਰਸ਼ਨ ਚਿੰਨ੍ਹ ਆ। ਔਰ ਦੂਜੀ ਗੱਲ ਇਹ ਹੈ ਕਿ ਦੇਖੋ ਪਿਛਲੀ ਵਾਰੀ ਜਿਹੜੀਆਂ ਇਹਨਾਂ ਨੇ ਬਜਟ ਦੇ ਵਿੱਚ ਸਹੂਲਤਾਂ ਐਲਾਨ ਕੀਤੀਆਂ ਸੀਗੀਆਂ ਸਰਕਾਰ ਨੇ, ਉਹ 17 ਦੇ ਕਰੀਬ ਸੀ ਮੈਨੂੰ ਜੇ ਮੈਂ ਗਲਤ ਨਹੀਂ। ਤੇ ਉਹਨਾਂ 17 ਦੇ ਵਿੱਚੋਂ ਕੁਝ ਐਸੀਆਂ ਯੋਜਨਾਵਾਂ ਨੇ ਜਿਹੜੀਆਂ 3 ਕੋਈ ਇਹਨਾਂ ਨੇਪਰੇ ਚੜਾਈਆਂ, 7-8 ਯੋਜਨਾਵਾਂ ਇਹੋ ਜਿਹੀਆਂ ਜਿਹੜੀਆਂ ਹਾਲੇ ਤੱਕ ਸ਼ੁਰੂ ਨਹੀਂ ਕਰ ਪਏ। ਹੋਰ ਤੇ ਦਫਾ ਕਰੋ। ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜੀ ਦਾਲ ਹੈ ਗਰੀਬਾਂ ਨੂੰ, ਪਿਛਲੇ ਬਜਟ ਸੈਸ਼ਨ ਦੇ ਵਿੱਚ ਐਲਾਨ ਕੀਤਾ ਸੀ ਇਹਨਾਂ ਨੇ ਕਿ ਅਸੀਂ 30 ਰੁਪਏ ਕਿਲੋ ਦਿਆਂਗੇ। ਤੇ ਤੁਸੀਂ ਯਕੀਨ ਮੰਨਿਓ 9 ਮਹੀਨਿਆਂ ਬਾਅਦ ਦਾਲ ਆਈ ਹੈ। ਹੁਣ ਪਤਾ ਨਹੀਂ ਕਿਹੋ ਜਿਹੀ ਆਈ ਹੈ, ਚੰਗੀ ਆਈ ਮਾੜੀ, 9 ਮਹੀਨੇ ਦਾਲ ਹੀ ਨਹੀਂ ਆਈ। ਸੋ ਉਹ 9 ਮਹੀਨੇ ਲੋਕ 30 ਰੁਪਏ ਕਿਲੋ ਵਾਲੀ ਦਾਲ ਦਾ ਇੰਤਜ਼ਾਰ ਕਰਦੇ ਰਹੇ। ਇੱਕ ਪਾਸੇ ਇਹ ਹੈ ਕਿ ਤਨਖਾਹਾਂ ਲਈ ਜਿਹੜੇ ਕਰਜ਼ੇ ਲੈ ਜਾ ਰਹੇ ਆ, ਮਾਲੀਆ ਜਿਹੜਾ ਪੰਜਾਬ ਦਾ ਜਿਹੜਾ ਇਹਨਾਂ ਨੇ ਵੈਟ ਦਾ ਟੀਚਾ ਮਿੱਥਿਆ ਸੀ ਇਸ ਸਾਲ ਦੇ ਵਿੱਚ, ਉਹ ਕਿਤੇ ਥੱਲੇ ਫਿਰਦਾ ਪਿਆ। ਉਹ ਟੈਕਸ ਅਧਿਕਾਰੀਆਂ ਨੇ ਹੱਥ ਖੜੇ ਕਰ ਦਿੱਤੇ ਕਿ ਇਹ ਟੀਚਾ ਸਾਤੋਂ ਸਰ ਨਹੀਂ ਹੋਣਾ। ਇਹੋ ਜਿਹੇ ਹਾਲਾਤਾਂ ਦੇ ਵਿੱਚ ਇੰਨੇ ਘੱਟ ਸਮੇਂ ਲਈ ਗੱਡੀਆਂ ਖਰੀਦਦੇ ਮੁਬਾਰਕ ਸੀ। ਜੇ ਪਹਿਲਾਂ ਖਰੀਦਦੇ ਜਾਂ ਇਲੈਕਸ਼ਨ ਹੋਏ ਤੋਂ ਬਾਅਦ ਖਰੀਦ ਲੈਂਦੇ ਕੋਈ ਦੁੱਖ ਨਹੀਂ ਸੀ। ਪਰ ਇਹੋ ਜਿਹੇ ਸਮੇਂ 'ਚ ਜਦੋਂ ਕਿ ਸਮਾਂ ਟਪਾਇਆ ਜਾ ਸਕਦਾ ਸੀ, ਪਰ ਕਿਉਂਕਿ ਖਜ਼ਾਨਾ ਹੈ ਜਿਹੜਾ ਉਹ ਤੁਹਾਨੂੰ ਪਤਾ ਸਰਕਾਰੀ ਹੈ, ਸਰਕਾਰੀ ਇੱਥੇ ਖਜ਼ਾਨੇ ਨੂੰ ਛੱਡੋ, ਇੱਥੇ ਤੇ ਉਹ ਜਿਹੜਾ ਰੇਲ ਗੱਡੀਆਂ ਦਾ ਚੂਹਾ ਜਿਹਾ ਲੱਭ ਜਾਂਦਾ ਉਹਦਾ ਕੀ ਹਸ਼ਰ ਕਰਦੇ ਆ ਲੋਕ, ਕਿਉਂਕਿ ਸਰਕਾਰੀ ਹੁੰਦਾ। ਉਹੀ ਹਾਲ ਖਜ਼ਾਨੇ ਦਾ, ਖਜ਼ਾਨਾ ਡਿਬ ਵੱਜਦਾ ਹੈ ਜੀ। ਪਰ ਇਹਨਾਂ ਦੀ ਡੁੱਗੀ ਹੈ ਜਿਹੜੀ ਉਹ ਵੱਜੀ ਜਾਂਦੀ ਹੈ ਜੀ। ਅਤੇ ਮੈਂ ਨਾਲੇ ਪੁੱਛਣਾ ਚਾਹੁੰਦਾ ਵੀ ਜਦੋਂ ਇਹ ਗੱਡੀਆਂ ਜਿੱਦਾਂ ਮੰਤਰੀਆਂ ਨੂੰ ਮਿਲ ਜਾਂਦੀਆਂ ਤੇ ਜਦੋਂ ਛੱਡਦੇ ਨੇ ਮੰਤਰੀ ਜਾਂ ਨਿਕਲ ਜਾਂਦੇ ਨੇ ਤੇ ਗੱਡੀਆਂ ਇਹਨਾਂ ਦੇ ਨਾਲ ਹੀ ਜਾਂਦੀਆਂ ਨੇ ਜਾਂ ਰਹਿ ਜਾਂਦੀਆਂ ਨੇ, ਅਗਲੇ ਬੰਦੇ ਨੂੰ ਮਿਲ ਜਾਂਦੀਆਂ? ਨਹੀਂ ਜੀ, ਗੱਡੀਆਂ ਤਾਂ ਮੰਤਰਾਲਿਆਂ ਦੇ ਕੋਲ ਹੀ ਰਹਿੰਦੀਆਂ, ਕਿਉਂਕਿ ਇਹ ਜਿਹੜਾ ਵਿਭਾਗ ਪਰਸੋਨਲ ਵਿਭਾਗ ਹੁੰਦਾ ਜਿਹਦੇ ਰਾਹੀਂ ਇਹ ਸਭ ਪਾਸ ਹੁੰਦਾ ਹੈ, ਖਰਚਾ ਕਰਜ਼ਾ ਜੋ ਵੀ ਇਹ ਲੈਂਦੇ ਦਿੰਦੇ ਆ, ਤਾਂ ਉਹ ਵਿਭਾਗ ਅੱਗੇ ਜੋ ਅਲੋਟਮੈਂਟ ਕਰਦਾ। ਜਿਹੜੀਆਂ ਕੁਛ ਕੰਡਮ ਹੋ ਜਾਂਦੀਆਂ, ਵੈਸੇ ਛੱਡਦੇ ਕੁਛ ਨਹੀਂ, ਜਿਹਦੇ ਕੋਲੇ ਸਾਲ 2 ਸਾਲ ਰਹਿ ਜੇ ਉਹ ਖੂਨ ਨਿਚੋੜ ਹੀ ਲੈਂਦਾ। ਤੇ ਉਹ ਬਾਕੀ ਜਿਹੜੀ ਰਹਿ ਜਾਂਦੀ ਹੈ ਜਾਂ ਤੇ ਅਲੋਟ ਕਰ ਦਿੰਦੇ ਜਾਂ ਅਲੋਟ ਕਰ ਦਿੰਦੇ ਕਿਤੇ ਨਾ ਕਿਤੇ। ਜੀ। ਅਤੇ ਅਗਲੀ ਆਪਾਂ ਗੱਲ ਕਰਦੇ ਹਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਦਾਅਵਾ ਵੀ ਪੰਜਾਬ 'ਚ ਮਾਮੂਲੀ ਜਿਹੀ ਆ ਨਸ਼ੇੜੀਆਂ ਦੀ ਗਿਣਤੀ। ਹਾਂ ਬਿਲਕੁਲ ਜੀ, ਇਹਨਾਂ ਦਾ ਜਿਹੜਾ ਦਾਅਵਾ ਹੈ ਉਹ ਕਿੰਨਾ ਕੁ ਪੁਖਤਾ ਹੈ ਉਹ ਤੇ ਮਕਬੂਲਪੁਰਾ ਜਿਹੜਾ ਅੰਮ੍ਰਿਤਸਰ ਦੇ ਨਜ਼ਦੀਕ ਜਿੱਥੇ ਦੱਸੀਦਾ ਇਹ ਹੈ ਕਿ ਬੀਬੀਆਂ ਦੇ ਕਾਲੇ ਵਾਲਾਂ ਦੇ ਉੱਤੇ ਚਿੱਟੀਆਂ ਚੁੰਨੀਆਂ ਨਜ਼ਰ ਆਉਂਦੀਆਂ, ਉੱਥੇ ਮਰਦ ਕੋਈ ਰਹਿ ਹੀ ਨਹੀਂ ਗਿਆ ਉਸ ਬਸਤੀ ਦੇ ਵਿੱਚ, ਮਕਬੂਲਪੁਰਾ ਬਸਤੀ ਦੇ ਵਿੱਚ। ਜੇ ਇੱਧਰ ਨੂੰ ਆਈਏ ਸਾਡੇ ਮਾਲਵੇ ਦੇ ਵਿੱਚ ਤੇ ਇੱਥੇ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਦੇ ਵਿੱਚੋਂ ਖਬਰ ਆਉਂਦੀ ਹੈ ਕਿ ਇੱਥੇ ਫਲਾਣੇ ਪਿੰਡ ਮੁੰਡਾ ਮਰ ਗਿਆ, ਕੋਈ ਓਵਰਡੋਜ਼ ਨਾਲ ਮਰ ਗਿਆ, ਕੋਈ ਨਸ਼ੇ ਦੀ ਘਾਟ ਨਾਲ ਮਰ ਗਿਆ, ਕੋਈ ਵਾਧ ਨਾਲ ਮਰ ਗਿਆ। ਪਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਕਹਿੰਦੇ ਆ ਕਿ ਪੰਜਾਬ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ, ਕਾਂਗਰਸ ਐਵੇਂ ਭੰਡਦੀ ਪਈ ਹੈ। ਸਾਡੀ ਜਿਹੜੀ ਏਮਸ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਸਾਡੀ ਗਿਣਤੀ ਜਿਹੜੀ ਆਈ ਹੈ 0.6% ਆਈ ਹੈ, ਯਾਨੀ 1% ਤੋਂ ਵੀ
0.4 ਘੱਟ ਦੱਸਦੇ, ਜਾਨੀ ਜੇ ਲਾ ਲਈਏ ਕਿ ਅੱਧਾ ਕੁ ਫੀਸਦ ਪੰਜਾਬ ਹੈ ਜਿਹੜਾ ਨਸ਼ੇੜੀ ਹੈ। ਹੁਣ ਸੁਖਬੀਰ ਸਿੰਘ ਬਾਦਲ ਦਾ ਜੇ ਆਪਾਂ ਜਵਾਬ ਦਈਏ, ਵੈਸੇ ਤੇ ਉਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਆ, ਪਰ ਆਪਾਂ ਜਵਾਬ ਦਈਏ ਕਿ ਦੇਖੋ ਜਿਹੜੀ ਇਹ ਰਿਪੋਰਟ ਸੀਗੀ ਜਿਹੜੀ ਏਮਸ ਨੇ ਜਾਰੀ ਕੀਤੀ, ਉਹਦੇ ਵਿੱਚ ਵੀ ਉਹਨਾਂ ਨੇ 7,10,000 ਨਸ਼ੇੜੀ ਦੱਸਿਆ ਸੀਗਾ। ਪੰਜਾਬ ਦੀ ਆਬਾਦੀ ਜਿਹੜੀ 2 ਕਰੋੜ 70 ਲੱਖ ਦੇ ਲਗਭਗ ਹੋਏਗੀ, ਤਾਂ ਉਹਦੇ ਵਿੱਚੋਂ ਤੁਸੀਂ ਆਪ ਹੀ ਪਰਸੈਂਟੇਜ ਲਾ ਲਓ ਕਿ 0.6 ਬਣਦੇ ਆ ਕਿ ਜਾਂ ਜ਼ਿਆਦਾ ਬਣਦੇ ਆ। ਔਰ ਦੂਜੀ ਗੱਲ, ਜਿਸ ਰਿਪੋਰਟ ਦੀ ਪੂਛ ਫੜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਰ-ਵਾਰ ਛਾਤੀ ਪਿੱਟਦਾ ਪਿਆ ਕਿ ਨਸ਼ੇੜੀਆਂ ਦੀ ਗਿਣਤੀ ਇੰਨੀ ਜੀ ਬਦਨਾਮ ਕੀਤਾ ਜਾ ਰਿਹਾ, ਉਸ ਰਿਪੋਰਟ ਦਾ ਸੱਚ ਇਹ ਆ ਕਿ ਉਹ ਰਿਪੋਰਟ ਜਿਹੜੀ ਜਾਰੀ ਹੋਈ ਹੈ ਉਹ ਹੋਈ ਹੈ ਸਿਰਫ 10 ਜ਼ਿਲ੍ਹਿਆਂ ਦੀ। ਉਹਦੇ ਵਿੱਚ ਜਿਹੜੇ ਇਹਨਾਂ ਦਾ ਜ਼ਿਲ੍ਹਾ ਮੁਕਤਸਰ ਹੈ ਜਾਂ ਫਾਜ਼ਿਲਕਾ ਹੈ, ਉਹ ਜ਼ਿਲ੍ਹੇ ਸ਼ਾਮਲ ਨਹੀਂ ਹੈ, ਜਿੱਥੇ ਪਿੰਡਾਂ ਦੇ ਪਿੰਡ ਹੀ ਤੁਹਾਨੂੰ ਪਤਾ ਤੜਕੇ ਕੋਲੇ ਦੇ ਵਿੱਚ ਘੋਲ ਕੇ ਉੱਠਦੇ ਆ, ਉਹ ਸ਼ਾਮਲ ਨਹੀਂ ਹੈ। ਔਰ ਦੂਜੀ ਗੱਲ, ਜਿਹੜੀ ਉਹ ਸ਼ਾਮਲ ਕਿਉਂ ਨਹੀਂ ਕੀਤੇ ਗਏ ਜ਼ਿਲ੍ਹੇ ਜਿੱਥੇ ਨਸ਼ੇੜੀਆਂ ਦੀ ਗਿਣਤੀ ਜ਼ਿਆਦੀ ਹੈ, ਉਹ ਜ਼ਿਲ੍ਹੇ ਇਸ ਲਈ ਸ਼ਾਮਲ ਨਹੀਂ ਸਨ ਕੀਤੇ ਗਏ ਕਿਉਂਕਿ ਇਹ ਜਿਹੜਾ ਸਰਵੇ ਕਰਾਇਆ ਸੀ ਪਿਛਲੇ ਅਗਸਤ ਜੁਲਾਈ ਦੇ ਵਿੱਚ ਹੋਇਆ, ਉਹ ਸਰਕਾਰੀ ਅਦਾਰਿਆਂ ਦੇ ਰਾਹੀਂ ਹੋਇਆ। ਉਸ ਸਮੇਂ ਭਾਜਪਾ ਦੀ ਮਨਸ਼ਾ ਇਹ ਸੀ ਕਿ ਅਸੀਂ ਇਲੈਕਸ਼ਨ 'ਚ ਜੇ ਅੱਡੋ ਅੱਡ ਜਾਈਏ ਤੇ ਇਹ ਇੱਕ ਹਥਿਆਰ ਦੇ ਵਜੋਂ ਡਾਟਾ ਵਰਤ ਲਈਏ। ਪਰ ਹੋਇਆ ਕਿ ਬਿਹਾਰ ਦੇ ਵਿੱਚ ਜਦੋਂ ਬਿਹਾਰੀਆਂ ਨੇ ਇਹਨਾਂ ਨੂੰ ਕੰਡ ਪਰਨੇ ਮਾਰਿਆ, ਉਹਨਾਂ ਨੇ ਉਹ ਜਿਹੜੀ ਰਿਪੋਰਟ ਸੀਗੀ ਅੱਧੀ ਕਹਾਣੀ ਜਿਹੜੀ ਇਸ ਕਰਕੇ ਜਨਤਕ ਕਰ ਦਿੱਤੀ ਕੱਲ ਨੂੰ, ਕਿਉਂਕਿ ਇਹਨਾਂ ਨੇ ਅਕਾਲੀਆਂ ਦੇ ਨਾਲ ਜਾਣਾ ਸੀ। ਇਹਨਾਂ ਨੂੰ ਕਹੋ ਜੇ ਸਹੀ ਅੰਕੜਾ, ਚਲੋ ਤੁਹਾਡੀ ਰਿਪੋਰਟ ਤੇ ਯਕੀਨ ਕਰਦੇ ਆ, ਦੂਸਰੇ 12 ਜ਼ਿਲ੍ਹਿਆਂ ਦੀ ਵੀ ਰਿਪੋਰਟ ਜਨਤਕ ਕਰ ਦਿਓ, ਫਿਰ ਅੰਕੜਾ ਦੇਖਿਓ ਜ਼ਿਆਦਾ ਕਿੱਥੇ ਹੈ। ਜੀ ਬਿਲਕੁਲ ਸਹੀ ਗੱਲ ਜੀ। ਅਗਲੀ ਗੱਲ ਕਰਦੇ ਹਾਂ, ਲੱਖੋਵਾਲ ਤੇ ਉਹਨਾਂ ਦੇ ਸਾਥੀਆਂ ਕਾਰਕੁਨਾਂ ਤੇ ਲਾਠੀਚਾਰਜ ਹੋਇਆ। ਇਹ ਅੱਜ ਇਹਨਾਂ ਨੇ ਗੁਰਦੁਆਰਾ ਅੰਬ ਸਾਹਿਬ ਹੈ ਜਿਹੜਾ ਮੋਹਾਲੀ, ਉੱਥੋਂ ਇਹਨਾਂ ਨੇ ਰਾਜ ਭਵਨ ਵੱਲ ਚਾਲੇ ਪਾਉਣੇ ਸਨ। ਇਹਨਾਂ ਦਾ ਜਿਹੜਾ ਮੰਤਵ ਸੀ, ਜਿਹੜਾ ਐਲਾਨੀਆ ਪ੍ਰੋਗਰਾਮ ਸੀ, ਉਹ ਸੀ ਧਰਨਾ ਦੇਣ ਦਾ ਰਾਜ ਸਭਾ ਦੇ ਜਿਹੜਾ ਵਿਧਾਨ ਸਭਾ ਹੁੰਦੀ ਹੈ ਉਹਦੇ ਅੱਗੇ। ਤਾਂ ਉਹ ਜਦੋਂ ਤੁਰੇ ਚੰਡੀਗੜ੍ਹ ਦੀ ਹੱਦ ਤੇ ਪਹੁੰਚੇ, ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਉੱਥੇ ਇਹਨਾਂ ਤੇ ਲਾਠੀਚਾਰਜ ਹੋਇਆ, ਪਾਣੀ ਦੀਆਂ ਵਾਛੜਾਂ ਵੀ ਮਾਰੀਆਂ ਗਈਆਂ। ਅਜਮੇਰ ਸਿੰਘ ਲੱਖੋਵਾਲ ਹੋਰਾਂ ਦੀ ਜਿਹੜੀ ਪੱਗ ਹੈ, ਦਸਤਾਰ ਹੈ, ਉਹ ਵੀ ਉਤਰ ਗਈ। ਮਹੇਸ਼ਵਰੀ ਸਾਹਿਬ ਜਿਹੜੇ ਇਹਨਾਂ ਦੇ ਕਾਰਕੁਨ ਹੈ, ਉਹਨਾਂ ਦੇ ਵੀ ਅੱਖ ਤੇ ਸੱਟ ਲੱਗੀ ਆ। ਇਹਦੀ ਨਖੇਦੀ ਕਰਨੀ ਬਣਦੀ ਹੈ ਕਿ ਬਜ਼ੁਰਗ ਅਵਸਥਾ 'ਚ ਇਹਨਾਂ ਦੀ ਦਸਤਾਰ ਲੈ ਗਈ, ਇਹਨਾਂ ਦੇ ਲਾਠੀਆਂ ਵੱਜੀਆਂ, 60 ਫੀਟ ਵੱਜੀ। ਇਹ ਜਿਹੜੀ ਬਹੁਤ ਘਟਨਾ ਜਿਹੜੀ ਕਹਿ ਸਕਦੇ ਹਾਂ ਕਿ ਆਪਾਂ ਬੜੀ ਨਖੇਦੀ ਵਾਲੀ ਹੈ। ਪਰ ਸਵਾਲ ਇਹ ਉੱਠਦਾ ਆ ਕਿ ਅੱਜ ਅਜਮੇਰ ਸਿੰਘ ਲੱਖੋਵਾਲ ਨੂੰ ਮੋਰਚਿਆਂ ਦਾ ਚੇਤਾ ਆ ਗਿਆ, ਅੱਜ ਉਹਨਾਂ ਨੂੰ ਰੋਸ ਪ੍ਰਦਰਸ਼ਨਾਂ ਦਾ ਚੇਤਾ ਆ ਗਿਆ। ਜਿਸ ਦਿਨ ਤਬਾਹ ਹੋਈ ਨਰਮੇ ਦੀ ਪੱਟੀ ਜਿਹੜੀ ਰੇਲਵੇ ਟਰੈਕਾਂ ਤੇ ਬੈਠੀ ਸੀ, ਜਾ ਕੇ ਧਰਨਿਆਂ ਤੇ ਬੈਠੀ ਸੀ, ਡਾਂਗਾਂ ਦੇ ਅੱਗੇ ਵਿਛੀ ਸੀ, ਉਸ ਦਿਨ ਅਜਮੇਰ ਸਿੰਘ ਲੱਖੋਵਾਲ ਨੂੰ ਚੇਤਾ ਕਿਉਂ ਨਾ ਆਇਆ। ਔਰ ਦੂਜੀ ਗੱਲ, ਜਿਸ ਦਿਨ ਆਮ ਆਦਮੀ ਪਾਰਟੀ ਦੀ ਲੰਬੀ ਚ ਰੈਲੀ ਸੀ, ਉਸ ਦਿਨ ਕਿਹੜੀਆਂ ਧਰਨੇ ਲਾ ਰਹੇ ਸੀਗੇ ਥਾਂ ਸ਼ਹਿਰ ਦੇ ਵਿੱਚ। ਇਹਨਾਂ ਨੇ ਹਾਈਵੇ ਤੇ ਚੌਂਕਾਂ ਦੇ ਵਿੱਚ ਜਿਹੜੇ ਆਪਣੇ ਬੰਦੇ ਬਿਠਾ ਦਿੱਤੇ ਸੀਗੇ। ਉਸ ਦਿਨ ਕਿਹੜੇ ਕਿਸਾਨਾਂ ਦੀ ਗੱਲ ਹੋ ਰਹੀ ਸੀ। ਔਰ ਅੱਜ ਦੇਖੋ ਇਹ ਮੁੱਦਾ ਬਣਾ ਰਹੇ ਨੇ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਜਿਹੜੀ ਮੋਦੀ ਸਰਕਾਰ ਹੈ ਉਹ ਮੁੱਕਰ ਗਈ। ਤਾਂ ਅਜਮੇਰ ਸਿੰਘ ਲੱਖੋਵਾਲ ਹੋਰਾਂ ਨੂੰ ਕੋਈ ਬੰਦਾ ਪੁੱਛੇ ਕਿ ਭਾਈ ਅੱਜ ਤੋਂ 1 ਸਾਲ ਪਹਿਲਾਂ ਮੋਦੀ ਸਰਕਾਰ ਨੇ ਹਲਫਨਾਮਾ ਦਿੱਤਾ ਸੀ ਸੁਪਰੀਮ ਕੋਰਟ 'ਚ ਜਾ ਕੇ ਕਿ ਭਾਈ ਇਹ ਜਿਹੜੀ ਰਿਪੋਰਟ ਲਾਗੂ ਕਰਨੀ ਦੇਸ਼ ਹਿੱਤ ਨਹੀਂ। ਉਸ ਸਮੇਂ ਇਹਨਾਂ ਨੇ ਹਲਫਨਾਮਾ ਦਿੱਤਾ ਸੀ ਜਦੋਂ ਇਹਨਾਂ ਨੇ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਮੈਨੀਫੈਸਟੋ ਦੇ ਅੰਦਰ ਇਹਨਾਂ ਨੇ ਰੱਖਿਆ ਸੀਗਾ ਪੁਆਇੰਟ ਕਿ ਅਸੀਂ ਜਦੋਂ ਸੱਤਾ 'ਚ ਆ ਗਏ ਤਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਜਦੋਂ ਇਹ ਮੁੱਕਰੇ ਉਸ ਸਮੇਂ ਕੋਈ ਲੱਖੋਵਾਲ ਨੂੰ ਚੇਤਾ ਨਹੀਂ ਆਇਆ। ਅਜਮੇਰ ਸਿੰਘ ਲੱਖੋਵਾਲ ਹੋਰੀ ਹੁਣ ਜਿਹੜੇ ਆਪਣੀ ਕੁਰਸੀ ਤੋਂ ਥੋੜਾ ਜਿਹਾ ਹਟ ਕੇ ਸੜਕ ਤੇ ਇਸ ਕਰਕੇ ਆਏ ਆ ਕਿਉਂਕਿ ਅੱਗੇ 2017 ਚੋਣ ਆਉਂਦੀ ਪਈ ਹੈ ਤੇ ਸੁਣੀ ਦਾ ਇਹ ਆ ਕਿ ਹੁਣ ਅਜਮੇਰ ਸਿੰਘ ਲੱਖੋਵਾਲ ਦੀ ਸਿਹਤ ਹੈ ਜਿਹੜੀ ਜਵਾਬ ਦੇਈ ਜਾਂਦੀ ਹੈ, ਉਹ ਕਾਂ ਆਪਦੇ ਮੁੰਡੇ ਵਾਸਤੇ ਟਿਕਟ ਦੀ ਗੋਟੀ ਫਿੱਟ ਕਰਦਾ ਪਿਆ ਜੀ। ਤੇ ਜਾਂ ਫਿਰ ਹੋ ਸਕਦਾ ਵੀ ਲੈਂਡ ਕਰੂਜ਼ਰ ਨਾ ਮਿਲਣੀ ਹੋਵੇ ਤੇ ਵੈਸੇ ਵੀ ਅੱਖਾਂ ਦੇ ਵਿੱਚ ਘੱਟਾ ਪਾਉਣ ਦੀਆਂ ਤਿਆਰੀਆਂ ਇਹਨਾਂ ਦੀਆਂ ਇੱਦਾਂ ਹੀ ਰਹਿੰਦੀਆਂ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਨੇ ਪੈਨਸ਼ਨ ਤਾਂ ਵਧਾਈ ਪਰ ਰੱਜ ਕੇ ਸ਼ੋਸ਼ੇਬਾਜ਼ੀ ਕੀਤੀ।
ਦੇਖੋ ਜੀ, ਇਹਨਾਂ ਨੇ ਜਦੋਂ 2007 ਦੀ ਚੋਣ ਲੜੀ ਹੈ ਉਦੋਂ ਵਾਅਦਾ ਕੀਤਾ ਸੀਗਾ ਇਹਨਾਂ ਨੇ ਕਿ ਅਸੀਂ ਜਿਹੜੀ ਪੈਨਸ਼ਨ ਆ ਦੁੱਗਣੀ ਕਰ ਦਿਆਂਗੇ। ਮੈਨੀਫੈਸਟੋ ਦੀ ਇਹ ਗੱਲ ਆ। ਤੇ ਉਸ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਜੀ, 9.25 ਸਾਲ ਜਿਹੜੇ ਗੁਜ਼ਰ ਗਏ, ਲਗਭਗ ਇੰਨੇ ਕੁ ਸਮਾਂ ਜਿਹੜਾ ਸਾਲ ਲੰਘ ਗਏ ਕਿ ਉਹ ਪੈਨਸ਼ਨ ਹੈ ਜਿਹੜੀ ਹੁਣ ਜਾ ਕੇ ਦੁੱਗਣੀ ਹੋਈ ਹੈ, 250 ਤੋਂ 500 ਹੋਈ ਹੈ। ਉਸ ਸਮੇਂ ਹੋਈ ਹੈ ਜਦੋਂ ਅੱਜ ਤੋਂ 8-9 ਸਾਲ ਪਹਿਲਾਂ ਜਿਹੜੀ ਖੰਡ ਆ ਉਹਦਾ ਰੇਟ ਅੱਧ ਦਾ ਹੁੰਦਾ ਸੀ। ਅੱਜ ਜੇ ਖੰਡ ਵੇਖੀਏ ਤੇ 50 ਮਾਰੀ ਖੜੀ ਹੈ, 50 ਦੇ ਲਗਭਗ ਆ। ਉਸ ਸਮੇਂ ਦੇ ਵਿੱਚ ਤੁਸੀਂ 250 ਤੋਂ 500 ਪੈਨਸ਼ਨ ਕੀਤੀ ਹੈ। ਜਿਸ ਸਮੇਂ ਜੇ ਪਾਣੀ ਦੀਆਂ ਬੋਤਲਾਂ ਲੈਣ ਜਾਈਏ ਤੇ ਮੈਨੂੰ ਲੱਗਦਾ ਕਿ ਮਸਾ 20 ਕੁ ਪਾਣੀ ਦੀਆਂ ਬੋਤਲਾਂ ਆਉਣਗੀਆਂ 500 ਰੁਪਏ ਪੈਨਸ਼ਨ ਦੇ ਨਾਲ। ਜੇ ਇੱਕ ਬਜ਼ੁਰਗ ਨੇ ਮਹੀਨੇ ਦਾ ਪਾਣੀ ਇਕੱਠਾ ਕਰਨਾ ਹੋਵੇ, ਉਹ ਪਾਣੀ ਵੀ ਸ਼ੁੱਧ ਉਹਦੇ ਤੋਂ ਇਸ ਪੈਨਸ਼ਨ ਚੋਂ ਨਹੀਂ ਆਉਣਾ ਮਹੀਨੇ ਦਾ। ਸੋ ਫਿਰ ਵੀ ਇਹਨਾਂ ਨੇ ਜਿਹੜੀ ਪੈਨਸ਼ਨ ਵਧਾਈ, ਚਲੋ ਦੇਰ ਨਾਲ ਚੁੱਕਿਆ ਕਦਮ ਇੱਕ, ਠੀਕ ਹੈ, ਕਿਉਂਕਿ ਬਜ਼ੁਰਗ ਨੂੰ ਜਿਵੇਂ ਕਹਿੰਦੇ ਹੁੰਦੇ ਨਾ ਕਿ ਜਾਂਦੇ ਭੂਤ ਦੀ ਲੰਗੋਟੀ ਸੀ, ਉਹ ਬਜ਼ੁਰਗ ਸੋਚ ਛੱਡਦੇ ਆ ਕਿ ਸਰਕਾਰ ਦੇ ਹੱਥੋਂ ਕੁਛ ਨਾ ਕੁਛ ਆਇਆ। ਚਲੋ ਸਹਾਰਾ ਹੈ ਬਜ਼ੁਰਗਾਂ ਨੂੰ, ਐਸੀ ਗੱਲ ਨਹੀਂ। 500 ਕੀਤਾ, ਚੰਗਾ ਕੀਤਾ। ਪਰ ਅੱਜ ਇਹਨਾਂ ਨੇ ਉਹ ਜਿਹੜੀ ਪੈਨਸ਼ਨ ਵਧਾਈ ਹੋਈ ਲਾਗੂ ਕੀਤੀ, ਉਹ ਕਿਸ ਢੰਗ ਨਾਲ ਕੀਤੀ? ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਸਮਾਗਮ ਕੀਤਾ, ਹਰੇਕ ਹਲਕੇ ਦੇ ਵਿੱਚ ਇਹਨਾਂ ਨੇ ਸਮਾਗਮ ਕੀਤਾ, ਰਾਜ ਪੱਧਰੀ ਸਮਾਗਮ ਕੀਤਾ। ਇੰਨੇ ਸਮਾਗਮ ਕੀਤੇ ਜਿਵੇਂ ਸਾਨੂੰ ਅੱਜ ਜਿਵੇਂ ਯੂਨੈਸਕੋ ਨੇ ਕੋਈ ਬਹੁਤ ਵੱਡਾ ਸਨਮਾਨ ਦਿੱਤਾ ਹੋਵੇ, ਅਸੀਂ ਉਹ ਜਸ਼ਨ ਮਨਾਇਆ ਹੋਵੇ ਪੂਰੇ ਸੂਬੇ ਦੇ ਵਿੱਚ ਕਿ ਅਸੀਂ ਇਹ ਪੈਨਸ਼ਨ ਹੈ ਜਿਹੜੀ 250 ਤੋਂ ਵਧਾ ਕੇ 500 ਕਰ ਦਿੱਤੀ। ਪਹਿਲਾਂ ਲੱਖਾਂ ਦੇ ਇਸ਼ਤਿਹਾਰ ਦਿੱਤੇ ਗਏ ਮੀਡੀਆ ਅਦਾਰਿਆਂ ਨੂੰ, ਉਸ ਤੋਂ ਬਾਅਦ ਅੱਜ ਜਿਹੜਾ ਉਹ ਲੱਖਾਂ ਕਰੋੜਾਂ ਰੁਪਇਆ ਜਿਹੜਾ ਉਹ ਸਮਾਗਮਾਂ ਤੇ ਫੂਕ ਦਿੱਤਾ। ਹੁਣ ਉਹ ਗੱਲ ਫਿਰ ਉੱਥੇ ਆ ਜਾਂਦੀ ਹੈ ਪਹੁੰਚ ਕੇ ਜੀ ਕਿ ਥਾਲੀ ਦੇ ਵਿੱਚ ਕੋਈ ਨਹੀਂ ਰੋਂਦੀ ਕਿਉਂ ਹੈ। ਉਹੀ ਗੱਲ ਹੈ ਕਿ ਖਜ਼ਾਨਾ, ਇਹ ਕਹਿੰਦੇ ਕਿ ਸਾਡੇ ਕੋਲ ਜਿਹੜਾ ਖਜ਼ਾਨਾ ਖਾਲੀ ਹੈ, ਪਰ ਖਜ਼ਾਨਾ ਜਿਹੜਾ ਖਾਲੀ ਹੈ ਉਹ ਖਜ਼ਾਨੇ ਖਾਲੀ ਨੂੰ ਠੁੱਡੇ ਕਿਵੇਂ ਵੱਜਦੇ ਪਏ ਤੁਸੀਂ ਆਪ ਹੀ ਦੇਖ ਲਓ। ਇੱਕ ਸਮਾਗਮ ਰੱਖ ਲੈਂਦੇ, ਚਲੋ ਠੀਕ ਹੈ, ਸਿਆਸਤ ਹੀ ਕਰਨੀ ਹੈ, ਇੱਕ ਜਗ੍ਹਾ ਤੇ ਸਮਾਗਮ ਰੱਖ ਲਿਆ ਜਾਂਦਾ, ਪਰ ਇਹਨਾਂ ਨੇ ਜਿਹੜੇ ਹਲਕਾ ਵਾਈਜ਼ ਉੱਥੇ ਵੀ ਜਿਹੜੇ ਆਗੂ ਆਪਦੇ ਉਹ ਭੇਜ ਕੇ ਸਮਾਗਮ ਕਰਵਾਇਆ। ਔਰ ਸਾਰੇ ਖਰਚੇ ਤੁਹਾਨੂੰ ਪਤਾ ਕਿ ਅੰਤ ਨੂੰ ਪ੍ਰਸ਼ਾਸਨ ਤੇ ਪੈਂਦੇ, ਲੋਕਾਂ ਤੇ ਪੈਂਦੇ। ਵੋਟ ਜਿੱਡਾ ਮਰਜ਼ੀ ਰਾਜ ਕਰਨਵੀਰ ਸਿੰਘ ਜੀ ਫੈਲ ਜਾਵੇ, ਭਾਰ ਉਹ ਜੜ੍ਹਾਂ ਤੇ ਪੈਣਾ। ਸੋ ਭਾਰ ਜੜ੍ਹਾਂ ਤੇ ਪੈਣਾ, ਭਾਰ ਲੋਕਾਂ ਤੇ ਹੀ ਪੈਣਾ। ਪਰ ਇਹ ਜਿਹੜਾ ਆ ਆਪਣੀ ਸਿਆਸਤ ਚਮਕਾਉਣ ਲਈ ਜਿਹੜਾ ਖਜ਼ਾਨਾ ਆ ਉਹਦੀ ਰੱਜ ਕੇ ਦੁਰਵਰਤੋਂ ਕਰ ਰਿਹਾ। ਔਰ ਦੁੱਖ ਹੁੰਦਾ ਕਿ ਕਾਸ਼ ਜਿਹੜਾ ਇਹ ਪੈਸਾ ਵਿਅਰਥ ਗਵਾਇਆ, ਇੱਕ ਸਮਾਗਮ ਰੱਖ ਲੈਂਦੇ, ਉੱਥੇ ਲੋਕਾਂ ਨੂੰ ਸੱਦ ਲੈਂਦੇ, ਉੱਥੇ ਆਪਦੇ ਲੀਡਰਾਂ ਤੋਂ ਜਿਹੜਾ ਫੋਟੋ ਸੈਸ਼ਨ ਕਰਵਾਉਣਾ ਸੀ ਉੱਥੇ ਹੀ ਕਰਵਾ ਲੈਂਦੇ। ਆਹ ਜਿਹੜੀ ਵਿਅਰਥ ਦੀ ਫਜ਼ੂਲ ਖਰਚੀ ਹੈ ਇਹਦੇ ਤੋਂ ਬਚ ਜਾਂਦੇ। ਪਰ ਅਫਸੋਸ ਦੀ ਗੱਲ ਹੈ ਜੀ ਕਿ ਜਦੋਂ ਅਸੀਂ ਸੰਗਤ ਦਰਸ਼ਨ ਵੇਖਦੇ ਹਾਂ, ਜਦੋਂ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਉਂਦੇ ਆ ਤੇ ਉਹਨਾਂ ਦੇ ਨਾਲ 200-250 ਕਾਰ ਹੁੰਦੀ ਹੈ, ਜਿਹਦੇ ਚੋਂ ਅੱਧੀਆਂ ਕਾਰਾਂ ਇਹੋ ਜਿਹੀਆਂ ਹੁੰਦੀਆਂ ਕਿ ਉਹ ਸਿਰਫ ਜਿਵੇਂ ਕਹਿ ਲਈਏ ਖਾਨਾ ਪੂਰਤੀ ਕਰਨ ਆਉਂਦੀਆਂ। ਉਹਨਾਂ ਦੇ ਵਿੱਚ ਇੱਕ ਡਰਾਈਵਰ ਇਕੱਲਾ ਡੱਬ ਵੱਜਦਾ ਜਾਂਦਾ, ਨਾਲ ਵੀ ਨਹੀਂ ਕੋਈ ਬੈਠਾ ਹੁੰਦਾ। ਜੀ ਬਿਲਕੁਲ ਜੀ। ਉਦੋਂ ਸ਼ਾਇਦ ਖਜ਼ਾਨੇ ਨੂੰ ਜਿਹੜਾ ਜੀ ਕੁਛ ਨਹੀਂ ਹੋਇਆ ਹੁੰਦਾ। ਰਿਸ਼ਵਤਖੋਰੀ ਦੇ ਦੋਸ਼ ਦੇ ਵਿੱਚ ਇੱਕ ਪਟਵਾਰੀ ਅੰਦਰ ਗਿਆ, 15 ਦਿਨਾਂ 'ਚ ਉੱਥੇ ਹੀ ਵਾਪਸ ਆ ਕੇ ਫੇਰ ਲੱਗ ਗਿਆ। ਬੜੀ ਸਰਵਿਸ ਤੇਜ਼ ਹੈ ਜੀ ਇਸ ਪਟਵਾਰੀ ਦੀ। ਮੈਂ ਤਾਂ ਖੁਦ ਹੈਰਾਨ ਰਹਿ ਗਿਆ ਕਿ ਇਹਦੇ ਕੋਲ ਕਿਹੜਾ ਐਸਾ ਝੁਰਲੂ ਹੈ ਜਿਹੜਾ ਪਤੰਦਰ ਨੇ ਫੇਰਿਆ, ਕਿਹੜਾ ਮੰਤਰ ਹੈ ਜਿਹੜਾ ਮਾਰਿਆ, ਕਿਹੜਾ ਧੋਣਾ ਧੁਖਾਇਆ ਕਿ 12 ਦਿਨਾਂ ਦੇ ਵਿੱਚ ਜ਼ਮਾਨਤ ਕਰਵਾ ਲਿਆ। ਹਾਲਾਂਕਿ ਕੇਸ ਬੜਾ ਸਟਰੋਂਗ ਸੀ ਇਹਦੇ ਤੇ। ਇੱਕ NRI ਤੋਂ ਇਹਨੇ 40,000 ਰੁਪਇਆ ਰਿਸ਼ਵਤ ਲਈ ਸੀਗੀ, ਰੰਗੇ ਹੱਥੀ ਫੜਿਆ ਗਿਆ। 40,000 ਰੁਪਇਆ ਇੰਤਕਾਲ ਕਰਨ ਦਾ ਇਹਨੇ ਲਿਆ ਸੀ NRI ਤੋਂ। NRI ਕੋਈ ਤੁਹਾਡੇ ਵਾਂਗੂ ਚੁਸਤ ਚਲਾਕ ਸੀਗਾ, ਥੋੜਾ ਜਿਹਾ ਹੰਡਿਆ ਵਰਤਿਆ ਸੀ। ਉਹਨੇ ਵਿਜੀਲੈਂਸ ਨੂੰ ਸ਼ਿਕਾਇਤ ਕਰਕੇ ਮੌਕੇ ਤੇ ਇਹਨੂੰ ਫੜਾ ਦਿੱਤਾ, ਰੰਗੇ ਹੱਥੀ ਫੜਿਆ ਗਿਆ ਇਹ ਸਾਹਿਬ। ਇਹਦੇ ਨਾਲ ਇੱਕ ਦਲਾਲ ਸੀ ਇਹਦਾ, ਦੋਵੇਂ ਅੰਦਰ ਗਏ। ਔਰ ਉੱਥੇ ਪਤਾ ਨਹੀਂ ਇਹਨੇ ਕਿਸ ਢੰਗ ਨਾਲ ਕਿਸ ਵਕੀਲ ਨੂੰ ਹੱਥ ਪਾਇਆ ਕਿ 12ਵੇਂ ਦਿਨ ਬਾਹਰ ਆ ਗਿਆ। ਔਰ ਕਮਾਲ ਦੀ ਗੱਲ ਤੇ ਇਹ ਹੋਈ ਕਿ 15ਵੇਂ ਦਿਨ ਆ ਕੇ, ਯਾਨੀ ਪਰਸੋਂ ਦੀ ਗੱਲ ਹੈ, ਆ ਕੇ ਉਸੇ ਕੁਰਸੀ ਤੇ ਬਹਿ ਗਿਆ ਜਿਹੜੀ ਕੁਰਸੀ ਤੋਂ ਇਹਨੂੰ ਹੱਥ ਕੜੀ ਮਾਰ ਕੇ ਉਹ ਲੈ ਕੇ ਗਏ ਸੀ। ਉਸੇ ਕੁਰਸੀ ਤੇ ਆ ਕੇ ਇਹ ਕੰਮ ਕਰਨ ਲੱਗ ਪਿਆ। ਹੋਇਆ ਇਸ ਤਰ੍ਹਾਂ ਕਿਉਂਕਿ ਜਿਹੜੀ ਸਰਵਿਸ ਰੂਲਸ ਹੈ ਜਿਹੜੇ ਉਹ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੇ, ਕਿਉਂਕਿ ਜਿੱਥੋਂ ਕਿਸੇ ਤੇ ਦੋਸ਼ ਆਇਦ ਹੁੰਦਾ, ਜਿਸ ਸਟੇਸ਼ਨ ਤੇ ਜਿਸ ਬੀਟ ਚੋਂ ਜੇ ਉਹ ਬਹਾਲ ਵੀ ਹੋ ਜਾਂਦਾ ਤਾਂ ਕਾਨੂੰਨਨ ਉਹਨੂੰ ਉਹ ਸੀਟ, ਉਹ ਇਲਾਕਾ ਨਹੀਂ ਮਿਲਦਾ, ਉਹਦੀ ਤੈਨਾਤੀ ਜਿਹੜੀ ਦੂਸਰੇ ਇਲਾਕੇ 'ਚ ਹੁੰਦੀ ਹੈ। ਪਰ ਇਹ ਭਾਈ ਸਾਹਿਬ 12-13 ਦਿਨਾਂ ਦੇ ਅੰਦਰ ਪਹੁੰਚ ਕੇ ਉੱਥੇ ਆ ਗਿਆ। ਉਹਦਾ ਕਾਰਨ ਇਹ ਸੀਗਾ
ਕਿ ਇਹ ਜਦੋਂ ਸਾਰਾ ਕੁਝ ਵਾਪਰ ਰਿਹਾ ਸੀਗਾ, ਜਿਹੜੀ ਇਹਦੀ ਮੁਅੱਤਲੀ ਦੀ ਫਾਈਲ ਸੀਗੀ ਉਹ ਜਿਹੜੀ ਮੇਜ਼ ਦਰ ਮੇਜ਼ ਘੁੰਮਦੀ ਰਹੀ, ਕਿਸੇ ਨੇ ਉਹ ਫਾਈਲ ਤੇ ਸਾਈਨ ਹੀ ਨਹੀਂ ਕੀਤੇ, ਦਸਤਖਤ ਹੀ ਨਹੀਂ ਕੀਤੇ, ਉਹਦੀ ਮੁਅੱਤਲੀ ਨਹੀਂ ਹੋਈ, ਉਹਨੇ ਆ ਕੇ ਉਹੀ ਕੁਰਸੀ ਸਾਂਭ ਲਈ। ਹੁਣ ਸਾਰੇ ਕਹੀ ਜਾਂਦੇ ਸੀ, ਮੈਂ ਵੀ ਲਿਖਿਆ ਆਪਦੇ ਪੇਜ ਤੇ ਕਿ ਪਟਵਾਰੀ ਤੇ ਕਹਿੰਦਾ ਹੋਣਾ ਚਲੋ ਕੋਈ ਗੱਲ ਨਹੀਂ, ਮੇਰਾ ਕੀ ਗਿਆ ਨਾ 4 ਦਿਨ ਲੱਗੇ ਆ, ਦਾਲ ਜਿਹੜੀ ਮੁਕਤ ਦੀ ਪਈ ਆ, ਨਾਲੇ ਉੱਤੋਂ ਵਿਜੀਲੈਂਸ ਵਾਲਿਆਂ ਨਾਲ ਜਾਣ ਪਛਾਣ ਹੋ ਗਈ, ਹੁਣ ਡਰ ਲੈ ਗਿਆ। ਜੀ ਜੀ ਬਿਲਕੁਲ ਜੀ, ਜਾਣ ਪਛਾਣ ਤਾਂ ਹੁਣ ਹੋ ਹੀ ਜਾਣੀ ਸੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, DC ਦੇ ਵੱਲੋਂ ਜਿਹੜਾ ਬਾਲਪ੍ਰੀਤ ਰਸਾਲੇ ਨੂੰ 3 ਭਾਸ਼ਾਈ ਕਰਨ ਦਾ ਜਿਹੜਾ ਵਿਵਾਦ ਆ ਉਹ ਭਖ ਰਿਹਾ। ਇਹ ਪਟਿਆਲੇ ਦੇ ਵਿੱਚੋਂ ਨਿਕਲਿਆ ਜੀ ਵਿਵਾਦ। ਉਹਦਾ ਕਾਰਨ ਇਹ ਸੀਗਾ ਕਿ ਉੱਥੋਂ ਦਾ ਜਿਹੜਾ ਡਿਪਟੀ ਕਮਿਸ਼ਨਰ ਸੀ ਸ਼੍ਰੀ ਰਾਮਵੀਰ ਸਿੰਘ, ਉਹਨੇ ਜਿਹੜਾ ਬੱਚਿਆਂ ਦਾ ਬਹੁਤ ਪ੍ਰਚਲਿਤ ਹੈ ਸਾਲਾ ਬਾਲਪ੍ਰੀਤ, ਉਹਦਾ ਜਿਹੜਾ ਅਨੁਵਾਦ ਕਰ ਦਿੱਤਾ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ, ਜਿਹੜਾ ਕਿ ਮੂਲ ਤੌਰ ਤੇ ਪੰਜਾਬੀ ਦੇ ਵਿੱਚ ਛਪਦਾ ਸੀਗਾ। ਔਰ ਉਸ ਤੋਂ ਬਾਅਦ ਇਹ ਜਦੋਂ ਵਿਵਾਦ ਵਿਦਵਾਨਾਂ ਤੱਕ, ਬੁੱਧੀਜੀਵੀਆਂ ਤੱਕ ਪਹੁੰਚਿਆ ਔਰ ਉਹਨਾਂ ਨੇ ਸੱਜ ਕੇ ਵਿਰੋਧ ਕੀਤਾ, ਡਟ ਕੇ ਵਿਰੋਧ ਕੀਤਾ ਔਰ ਸ਼ਰਮ ਵੀ ਦਿੱਤੀ ਇਸ ਅਫਸਰ ਨੂੰ ਕਿ 2008 ਦਾ ਭਾਸ਼ਾ ਐਕਟ ਪੜ੍ਹੋ ਭਾਈਜਾਨ। ਉਹਦੇ ਵਿੱਚ ਇਹ ਸਾਫ਼ ਤੌਰ ਤੇ ਲਿਖਿਆ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਪ੍ਰਫੁੱਲਤ ਕੀਤਾ ਜਾਵੇਗਾ, ਨਾ ਕਿ ਪੰਜਾਬੀ ਨੂੰ ਨੁਕਰੇ ਲਾਇਆ ਜਾਵੇਗਾ। ਪਰ ਉਹ ਇਸ ਤੋਂ ਉਲਟ ਰਿਹਾ। ਦੇਖੋ ਕਿ ਸਾਰੇ ਨੇਮ ਕਾਇਦੇ ਆ ਜਿਹੜੇ, ਉਹਨਾਂ ਨੂੰ ਤਾਕ ਤੇ ਰੱਖ ਕੇ ਡਿਪਟੀ ਕਮਿਸ਼ਨਰ ਆਪਣੇ ਵੱਲੋਂ ਹੀ ਜਿਹੜਾ ਰਸਾਲਾ ਹੈ ਉਹਨੂੰ 3 ਭਾਸ਼ਾ 'ਚ ਕਰ ਰਿਹਾ, ਹਿੰਦੀ, ਅੰਗਰੇਜ਼ੀ ਤੇ ਪੰਜਾਬੀ। ਤਾਂ ਵਿਚਾਰੀ ਉਹ ਜਿੱਦਾਂ ਨਵਾਬਾਂ ਦੇ ਮੁਜ਼ਰੇ 'ਚ ਮਰਾਸੀ ਨੌਕਰ ਚਲਾ ਕੇ ਖੜਾ ਹੁੰਦਾ, ਉਹ ਹਾਲ ਪੰਜਾਬੀ ਦਾ ਹੋਇਆ ਪਿਆ ਕਿ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਜਿਹੜਾ ਪੰਜਾਬੀ ਹੈ ਉਹ ਵਿਚਾਰੀ ਸਿਸਕਦੀ ਪਈ ਹੈ। ਹੁਣ ਸਵਾਲ ਇਹੀ ਉੱਠਦਾ ਕਿ ਭਾਸ਼ਾ ਐਕਟ ਬਣਾਇਆ ਕਿਸ ਕਰਕੇ ਗਿਆ? ਜੇ DC ਪੱਧਰ ਦਾ, ਜੇ ਦੇਖੋ DC ਪੱਧਰ ਦਾ ਅਧਿਕਾਰੀ ਇਸ ਐਕਟ ਦੀਆਂ ਸੀਮਾਵਾਂ ਦਾ ਖਿਆਲ ਨਹੀਂ ਰੱਖਦਾ, ਇਸ ਐਕਟ ਦੀ ਪਾਲਣਾ ਨਹੀਂ ਕਰਦਾ, ਕਿ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਹੜੇ ਇੱਥੇ ਛੋਟੇ ਕਸਬਿਆਂ ਦੇ ਵਿੱਚ ਵੱਡੇ ਹੱਟ ਖੁੱਲੇ ਆ, ਵਿਦਿਆ ਦੇ ਸਕੂਲ ਖੁੱਲੇ, ਨਿੱਜੀ ਸਕੂਲ, ਉਹਨਾਂ ਦੇ ਵਿੱਚ ਪੰਜਾਬੀ ਦਾ ਮਾਂ ਬੋਲੀ ਦਾ ਕੀ ਹਾਲ ਹੁੰਦਾ ਹੋਵੇਗਾ, ਕੀ ਅਸਰ ਹੁੰਦਾ ਹੋਵੇਗਾ। ਬੜਾ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬੀ ਜ਼ੁਬਾਨ ਆ ਜਿਹੜੀ, ਉਹਨੂੰ ਪੰਜਾਬ ਦੇ ਵਿੱਚ ਹੀ ਕਤਲ ਕੀਤਾ ਜਾ ਰਿਹਾ। ਗੁਰਦਾਸ ਮਾਨ ਦਾ ਗਾਣਾ ਜਿਹੜਾ ਅੱਜ ਇਨ ਬੁਨ ਧੁੱਕਦਾ, ਉਹ ਪੰਜਾਬੀ ਦੀ ਜ਼ੁਬਾਨ ਨੇ ਮੇਰੇ ਕਾਨੇ ਮੇਰੇ ਦੇਸ਼ ਦੀ ਹੈ। ਜੀ ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਜਪਾ ਆਗੂ ਦਾ ਬਿਆਨ ਆਇਆ ਵੀ ਰਾਹੁਲ ਗਾਂਧੀ ਨੂੰ ਫਾਂਸੀ ਦੇ ਦਿੱਤੀ ਜਾਵੇ, ਲਟਕਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਭਾਜਪਾ ਆਗੂ ਜਿਹੜੇ ਜ਼ਹਿਰ ਉਗਲਣ ਦੇ ਆਦੀ ਹੈ ਜੀ, ਉਹਨਾਂ ਨੂੰ ਅੱਜ ਕੱਲ੍ਹ ਮੌਕਾ ਮਿਲਿਆ ਹੋਇਆ ਹੈ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਤ ਕਰਨ ਦਾ, ਔਰ ਇੱਕ ਦੂਜੇ ਨੂੰ ਕਾਲਰੋਂ ਫੜ ਕੇ ਪਿੱਛੇ ਤੱਕ ਰਹੇ ਕਿ ਮੈਂ ਰਾਸ਼ਟਰਵਾਦੀ ਹਾਂ। ਉਹ ਕਹਿੰਦਾ ਮੈਂ ਰਾਸ਼ਟਰਵਾਦੀ ਹਾਂ, ਜੋ ਮੂੰਹ 'ਚ ਆਉਂਦਾ ਬਕ ਦਿੰਦੇ। ਪਤਾ ਨਹੀਂ ਕਿਸ ਤਰ੍ਹਾਂ ਦੀ ਰਾਸ਼ਟਰਵਾਦ ਦੀ ਪਰਿਭਾਸ਼ਾ ਹੈ। ਅਸੀਂ ਤੇ ਇੱਥੇ ਦੰਗ ਹੋ ਰਹੇ ਹਾਂ ਜੀ, ਜੋ ਇੱਥੇ ਜੰਗ ਚੱਲ ਰਹੀ ਹੈ ਕਨ੍ਹਈਆ ਦੇ ਮੁੱਦੇ ਤੇ। ਵਕੀਲ ਦੇਖੋ ਉਹ ਕਿਸ ਤਰ੍ਹਾਂ ਦਾ ਰਾਸ਼ਟਰ ਪ੍ਰੇਮ ਜਿਹੜਾ ਉਹ ਉਜਾਗਰ ਕਰ ਰਹੇ ਆ, ਪੱਤਰਕਾਰਾਂ ਨੂੰ ਕੁੱਟ ਰਹੇ ਆ, ਕੰਪਲੈਕਸ ਦੇ ਵਿੱਚ ਵਕੀਲਾਂ ਨੂੰ ਗਾਲਾਂ ਕੱਢ ਰਹੇ ਆ। ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਰਾਸ਼ਟਰ ਪ੍ਰੇਮ ਹੈ। ਤਿਰੰਗਾ ਹੱਥ 'ਚ ਫੜ ਕੇ ਨਾਰੇ ਲਾ ਕੇ ਕਿਸ ਤਰ੍ਹਾਂ ਦਾ ਰਾਸ਼ਟਰ ਪ੍ਰੇਮ ਹੈ। ਹੁਣ ਆਹ ਦੇਖੋ ਰਾਸ਼ਟਰ ਪ੍ਰੇਮ ਕਿਵੇਂ ਇਹਦੇ ਮੂੰਹ 'ਚੋਂ ਲਮਕਦਾ ਪਿਆ। ਇਹ ਹੈ ਨੇ ਜੀ ਕੈਲਾਸ਼ ਚੌਧਰੀ, ਬਾੜਮੇਰ ਦੇ ਬਾਈਤੂ, ਰਾਜਸਥਾਨ ਦੇ ਵਿੱਚੋਂ ਹਲਕਾ ਬਾਈਤੂ, ਉੱਥੋਂ ਦੇ ਵਿਧਾਇਕ ਆ। ਉਹ ਕਹਿੰਦਾ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਜਾਂ ਤੇ ਫਾਂਸੀ ਤੇ ਲਟਕਾ ਦਿੱਤਾ ਜਾਵੇ, ਜੇ ਨਹੀਂ ਇਸ ਤਰ੍ਹਾਂ ਹੋ ਸਕਦਾ ਤੇ ਫਿਰ ਇਹਨੂੰ ਗੋਲੀ ਮਾਰ ਦਿਓ। ਇਹ ਵੇਖੋ ਇੱਕ ਵਿਧਾਇਕ ਜਿਹੜਾ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ, ਉਹ ਇਸ ਭਾਸ਼ਾ 'ਚ ਗੱਲ ਕਰਦਾ ਪਿਆ। ਇਹਦੇ ਤੋਂ ਪਹਿਲਾਂ ਤੁਹਾਨੂੰ ਕੱਲ ਵੀ ਮੈਂ ਇੱਕ ਇਹਨਾਂ ਦੇ ਵਿਧਾਇਕ ਦੀ ਕਰਤੂਤ ਦੱਸੀ ਸੀ, ਜਿਹੜਾ ਕਹਿੰਦਾ ਸੀ ਬੰਦੂਕ ਹੁੰਦੀ ਤੇ ਮੈਂ ਗੋਲੀ ਮਾਰ ਦੇਣੀ ਸੀ, ਉਹਨਾਂ ਨੇ ਮੇਰੇ ਵਾਲਾਂ ਨੂੰ ਹੱਥ ਪਾਇਆ ਤੇ ਪੱਤਰਕਾਰ ਕਹਿੰਦਾ ਤੁਸੀਂ ਤੇ ਗੰਜੇ ਹੋ। ਫਿਰ ਬਾਅਦ 'ਚ ਪੱਤਰਕਾਰਾਂ ਨੇ ਗੱਲ ਹੀ ਬਣਾ ਲਈ। ਇੱਕ ਕਹਿੰਦਾ ਜੀ ਇੱਕ ਹੁੰਦਾ ਜਿਹੜਾ ਨੰਗਾ ਸੱਚ ਤੇ ਇਹ ਹੈ ਗੰਜਾ ਸੱਚ। ਸੋ ਇਹ ਗੰਜਾ ਸੱਚ ਹੈ, ਨੰਗਾ ਸੱਚ ਦੋਵੇਂ ਹੀ ਹੈ ਕਿ ਵੇਖੋ ਕਿਸ ਤਰ੍ਹਾਂ ਦੀ ਭਾਸ਼ਾ ਬੋਲੀ ਜਾ ਰਹੀ ਹੈ। ਕੀ ਇਹ ਰਾਸ਼ਟਰ ਪ੍ਰੇਮ ਹੈ? ਮੈਂ ਹੈਰਾਨ ਆ ਰਾਜ ਕਰਨਵੀਰ ਸਿੰਘ ਜੀ, ਇਹ ਕਿਸ ਤਰ੍ਹਾਂ ਦਾ ਰਾਸ਼ਟਰ ਪ੍ਰੇਮ ਹੈ ਜਿਹੜਾ ਇਹ ਨਫ਼ਰਤ ਉਗਲਦਾ ਪਿਆ। ਦੇਖੋ ਤੁਹਾਨੂੰ ਅੱਜ ਨਾਅਰਿਆਂ ਤੋਂ ਤੇ ਦੇਸ਼ ਦਾ ਚੇਤਾ ਆ ਗਿਆ। ਜਿਸ ਦਿਨ ਇਸ ਮੁਲਕ ਦੇ ਵਿੱਚ ਦਾਲ 200 ਨੂੰ ਵਿਕਦੀ ਹੈ,
ਜੀ 80-70-80% ਦੀ ਆਬਾਦੀ ਦੀ ਪਹੁੰਚ ਤੋਂ ਦੂਰ ਹੋ ਜਾਂਦੀ ਹੈ ਕਿ ਉਸ ਦਿਨ ਤੁਹਾਡੇ ਅੰਦਰ ਰਾਸ਼ਟਰ ਪ੍ਰੇਮ ਮਰ ਜਾਂਦਾ ਹੈ। ਜਿਸ ਦਿਨ ਅੱਜ ਰਾਹੁਲ ਗਾਂਧੀ ਦੀ ਵੀ ਗੱਲ ਕਰ ਲਈਏ, ਅੱਜ ਰਾਹੁਲ ਗਾਂਧੀ ਭੱਜਿਆ ਫਿਰਦਾ ਕੁੜਤੇ ਦੀਆਂ ਬਾਹਾਂ ਟੰਗ ਕੇ ਇੱਧਰ ਉੱਧਰ, ਤੇ ਜਿਸ ਦਿਨ 2G ਘੁਟਾਲਾ ਹੋਇਆ ਸੀ ਕਿ ਉਹ ਦੇਸ਼ ਨੂੰ ਲੁੱਟਿਆ ਨਹੀਂ ਸੀ ਗਿਆ, ਉਸ ਦਿਨ ਇਹਦਾ ਰਾਸ਼ਟਰ ਪ੍ਰੇਮ ਕਿੱਥੇ ਗਿਆ ਸੀ? ਜਿਸ ਦਿਨ ਕੋਲ ਘੁਟਾਲਾ ਹੋਇਆ ਜਿਹੜਾ ਦੇਸ਼ ਦੇ ਸਭ ਤੋਂ ਵੱਡੇ ਘੁਟਾਲਿਆਂ ਚ ਇੱਕ ਆ, ਕਿ ਉਸ ਦਿਨ ਦੇਸ਼ ਦੀ ਲੁੱਟ ਨਹੀਂ ਸੀ ਹੋਈ? ਉਸ ਦਿਨ ਭਾਰਤੀ ਜਨਤਾ ਪਾਰਟੀ ਵਾਲੇ ਕਿਉਂ ਨਹੀਂ ਸੜਕਾਂ ਤੇ ਉਤਰੇ? ਉਸ ਦਿਨ ਰਾਸ਼ਟਰ ਪ੍ਰੇਮ ਕਿਉਂ ਨਹੀਂ ਜਾਗਿਆ? ਜਦੋਂ ਕਿਸੇ ਦੀ ਧੀ ਭੈਣ ਨਾਲ ਹੁਣ ਦਰਿੰਦਗੀ ਹੁੰਦੀ ਹੈ, ਉਸ ਦਿਨ ਕਿਉਂ ਨਹੀਂ ਇਹਨਾਂ ਦਾ ਰਾਸ਼ਟਰ ਪ੍ਰੇਮ ਜਾਗਦਾ? ਸੋ ਇਹ ਰਾਸ਼ਟਰ ਪ੍ਰੇਮ ਸਿਆਸਤ ਲਈ ਕਿਉਂ ਜਾਗਦਾ? ਕਮਾਲ ਦਾ। ਵੈਸੇ ਇੱਥੇ ਤੇ ਹੁਣ ਡਰ ਲੱਗਦਾ ਕਿ ਜੇ ਕਿਤੇ ਸਾਈਕਲ ਦਾ ਰੰਗ ਵੀ ਹਰਾ ਇਹਨਾਂ ਨੇ ਵੇਖ ਲਿਆ ਨਾ, ਉਹ ਵੀ ਕਾਲਾ ਕਰਵਾਉਣਾ ਪੈਣਾ, ਕਿਤੇ ਹਰਾ ਰੰਗ ਸਾਈਕਲ ਦਾ ਵੇਖ ਕੇ ਨਾ ਕਹਿ ਦੇਣ ਕਿ ਪਾਕਿਸਤਾਨੀ ਦੇਸ਼ ਧਰੋਹੀ ਹੈ, ਇਹਦੇ ਤੇ ਵੀ ਠੱਪਾ ਲਾ ਦਿਓ। ਜੀ ਬਿਲਕੁਲ ਜੀ, ਇੱਦਾਂ ਹੀ ਹੈ ਜੀ। ਹੁਣ ਦੇਸ਼ ਧਰੋਹੀ ਤੇ ਕੌਣ ਦੇਸ਼ ਦੇ ਲਈ ਆ, ਇਹਨਾਂ ਤੋਂ ਪਹਿਲੋਂ ਲੈਣਾ ਪੈਣਾ ਜੀ ਸਰਟੀਫਿਕੇਟ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਆ ਕੇ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਚਾਹੇ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।